ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਵਿਦ ਨਿਊਜ਼ TV 84 ਦੇ ਨਾਲ। ਦਰਸ਼ਕੋ, ਬੀਤੇ ਵੀਕ ਐਡਮਿੰਟਨ ਦੇ ਵਿੱਚ ਬਹੁਤ ਵੱਡੀ ਸਿੱਖ ਡੇ ਪਰੇਡ ਹੋਈ, ਜਿਸ ਵਿੱਚ ਅਲਬਰਟਾ ਸਟੇਟ ਦੇ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਸ਼ਾਮਿਲ ਹੋਏ। ਅੱਜ ਅਸੀਂ ਇਸ ਪਰੇਡ ਸੰਬੰਧੀ ਡੀਟੇਲ ਨਾਲ ਗੱਲ ਕਰਾਂਗੇ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਦੇ ਨਾਲ। ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਕੇ ਪੰਥ ਦੀ ਝੋਲੀ ਪਾਇਆ ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਪਾਲ ਸਿੰਘ ਪੁਰੇਵਾਲ ਫਰੋਮ ਅਲਬਰਟਾ ਐਡਮਿੰਟਨ ਤੋਂ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਰੀਤ ਕੌਰ ਜੀ, ਆਪ ਨੂੰ ਤੇ TV 84 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਾਲ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਇਸ ਪਰੇਡ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਸੀ, ਸਾਡੇ ਸਿੱਖ ਸੰਗਤਾਂ ਨੂੰ ਇਸ ਪੂਰੀ ਪਰੇਡ ਦੇ ਬਾਰੇ ਡੀਟੇਲ ਦੇ ਵਿੱਚ ਦੱਸੋ। ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਪਰੇਡ ਬਾਰੇ ਦੱਸਾਂ, ਮੈਂ ਜਿਸ ਬਾਰੇ ਪਰੇਡ ਹੈ ਉਹਨਾਂ ਦੇ ਬਾਰੇ ਵੀ ਦੱਸਣਾ ਚਾਹੁੰਦਾ ਕਿ ਆਪਾਂ ਪਰੇਡ ਜਿਹੜੀ ਆ ਉਹ ਖਾਲਸਾ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਸੀ। ਜੀ ਬਿਲਕੁਲ। ਤੇ ਨਾਲ ਹੀ ਨਾਲ ਅਸੀਂ ਖਾਲਸਾ ਦਿਵਸ ਸਾਜਨਾ ਮਨਾਉਂਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਜੀ ਦਾ ਜ਼ਿਕਰ ਵੀ ਕੀਤਾ, ਕਿਉਂਕਿ ਉਹਨਾਂ ਦੀ ਸਰਹੰਦ ਫਤਿਹ ਦਾ ਦਿਵਸ ਵੀ ਸਾਡੀ ਤਰੀਕ ਦੇ ਨੇੜੇ ਸੀਗਾ ਜੀ। ਸੋ ਇਹਨਾਂ ਦੋਹਾਂ ਨੂੰ ਮਨਾਉਂਦਿਆਂ ਹੋਇਆਂ ਤੇ ਮੈਂ ਆਪਣੇ ਦਰਸ਼ਕਾਂ ਨਾਲ ਤੇ ਤੁਹਾਡੇ ਨਾਲ ਚਾਰ ਕੁ ਲਾਈਨਾਂ ਸਾਂਝੀਆਂ ਕਰਨੀਆਂ ਆ ਜੀ। ਸ਼ਾਇਦ 8 ਹੀ ਕਰ ਲਵਾਂ, ਮਿੰਟ ਕੁ ਲੱਗ ਜਾਊਗਾ, ਕੋਈ ਗੱਲ ਨਹੀਂ। ਫਿਰ ਆਪਾਂ ਨਗਰ ਕੀਰਤਨ ਦੀ ਵੀ ਗੱਲ ਕਰਾਂਗੇ ਜੀ। ਮੇਰੇ ਕੋਲ ਇੱਕ ਮੈਗਜ਼ੀਨ ਵੀਰ ਦਾ ਖਾਲਸਾ ਨੰਬਰ ਹੈ ਜੀ। ਇਹ ਸਨ 1914 ਅਪ੍ਰੈਲ ਦੇ ਵਿੱਚ ਖਾਲਸੇ ਦੇ ਸੰਬੰਧ ਦੇ ਵਿੱਚ, ਸਿਰਜਣਾ ਦਿਵਸ ਦੇ ਸੰਬੰਧ ਵਿੱਚ ਛਪਿਆ ਤੇ ਇਸਦੇ ਸਾਰੇ ਲੇਖ ਜਿਹੜੇ ਇਸੇ ਵਿਸ਼ੇ ਦੇ ਸੰਬੰਧ ਵਿੱਚ ਆ ਜੀ। ਉਸ ਯਾਨੀ ਇਸ ਮੈਗਜ਼ੀਨ ਨੂੰ 99 ਸਾਲ ਹੋ ਗਏ, 99 years ਹਾਂਜੀ। ਤੇ ਅਗਲੇ ਸਾਲ 100 ਸਾਲ ਹੋ ਜਾਣਾ। ਹੋ ਸਕਦਾ ਅਗਲੇ ਸਾਲ ਅਸੀਂ ਨਗਰ ਕੀਰਤਨ ਤੇ ਸਾਰੇ ਮੈਗਜ਼ੀਨ ਦੀ ਕਾਪੀ ਵੰਡੀ ਹੈ ਜੀ। ਉਸ ਦੇ ਵਿੱਚੋਂ ਮੈਂ 4 ਬੰਦ ਆਪ ਨਾਲ ਸਾਂਝੇ ਕਰਨੇ। 2 ਬੰਦ। ਜਾਤੀ ਵੰਡ ਛੱਡ ਕਰ, ਭਰਮ ਸਾਰੇ ਕੱਢ ਕਰ, ਅੰਮ੍ਰਿਤ ਛਕਾਏ ਕੀਤਾ ਗੁਰੂ ਜੀ ਨਿਹਾਲਸਾ ਜੀ। ਗਿੱਦੜਾਂ ਨੂੰ ਸ਼ੇਰ ਕੀਤਾ ਕਰਕੇ ਦਲੇਰ ਮੁੜ, ਪਹਿਲਾਂ ਅਜ਼ਮਾਏ ਡਿੱਠਾ ਤਿੱਖੀ ਤੇਗ ਨਾਲਸਾ ਜੀ। ਖੱਤਰੀ ਜੱਟ ਝੀਵਰ ਨਾਈ ਤੇ ਛੀਂਬੇ ਨੂੰ ਇੱਕੋ ਬਾਟੇ ਵਿੱਚ ਦਿੱਤਾ ਸਭ ਨੂੰ ਸ਼ਖਾਲਸਾ ਜੀ। ਬੁੱਢਾ ਸਿੰਘ ਧਰਮ ਪੁੰਜ ਪਾਰੋ ਪੁਕਾਰੀ ਵੀਰ, ਸ੍ਰੀ ਦਸਮੇਸ਼ ਜੀ ਸਜਾਇਆ ਪੰਥ ਖਾਲਸਾ ਜੀ। ਦੀਨਾਂ ਦੇ ਹਟਾਏ ਦੁੱਖ ਆਪਣੇ ਭੁਲਾਏ ਸੁੱਖ, ਭੁੱਖ ਤੇ ਪਿਆਸ ਕਸ਼ਟ ਝੱਲਿਆ ਵਿਸ਼ਾਲਸਾ ਜੀ। ਖੰਡੇ ਨੂੰ ਚਲਾਏ ਕਰ ਜ਼ਾਲਮ ਖਪਾਏ ਸਭ, ਅੜੇ ਜੋ ਮੈਦਾਨ ਵਿੱਚ ਕਿਸ ਦੀ ਮਜਾਲਸਾ। ਇੱਕ ਇੱਕ ਸਿੱਖ 1.25 ਲੱਖ ਦਾ ਦਿਖਾਇਆ ਬਲ, ਜ਼ਾਲਮਾਂ ਨੂੰ ਸਬਕ ਸਿਖਾਇਆ ਵੱਡੀ ਖਾਲਸਾ ਜੀ। ਬੁੱਢਾ ਸਿੰਘ ਸਿਦਕ ਪੁੰਜ ਪਾਰੋ ਪੁਕਾਰੀ ਵੀਰ, ਸ੍ਰੀ ਦਸਮੇਸ਼ ਜੀ ਸਜਾਇਆ ਪੰਥ ਖਾਲਸਾ ਜੀ। ਤੋ ਇਹ ਉਹ ਲੰਮੀ ਕਵਿਤਾ ਆ, ਉਸ ਦੇ ਵਿੱਚੋਂ 2 ਬੰਦ ਸਨ। ਇਹਨਾਂ ਬੰਦਾਂ ਦੇ ਨਾਲ ਅਸੀਂ ਖਾਲਸੇ ਨੂੰ, ਖਾਲਸਾ ਨੂੰ ਨਮਸਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ ਜੀ। ਸੋ ਹੁਣ ਆਪਾਂ ਨਗਰ ਕੀਰਤਨ ਦੀ ਗੱਲ ਕਰੀਏ। ਹਾਂਜੀ। ਐਡਮਿੰਟਨ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਨਗਰ ਕੀਰਤਨ 1999 ਚ ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ ਤੇ ਸਜਾਇਆ ਗਿਆ ਸੀ ਜੀ। ਤੇ ਹੁਣ ਇਹ ਇਸ ਤਰ੍ਹਾਂ 15ਵਾਂ ਨਗਰ ਕੀਰਤਨ ਸੀ। 1999 ਵਿੱਚ ਵੀ ਦਾਸ ਨੂੰ ਨਗਰ ਕੀਰਤਨ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੀ ਸੇਵਾ ਸੰਭਾਲੀ ਗਈ ਸੀ ਤੇ ਇਸ ਸਾਲ ਵੀ ਇਹੀ ਸੇਵਾ ਦਾਸ ਕੋਲ ਸੀ ਜੀ। ਤੇ ਨਗਰ ਕੀਰਤਨ ਜਿਹੜਾ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਮੈਂ ਸਮਝਦਾ ਹਾਂ ਕਿ ਵਿਸ਼ੇਸ਼ ਗੱਲ ਇਹ ਹੈ ਜੀ ਕਿ ਸਾਡੇ 3 ਗੁਰੂ ਘਰ ਸਾਂਝੇ ਮਿਲ ਕੇ ਨਗਰ ਕੀਰਤਨ ਮਨਾਉਂਦੇ ਆਏ ਰਹੇ ਨੇ ਪਿਛਲੇ 14 ਸਾਲਾਂ ਤੋਂ, ਤੇ 15ਵਾਂ ਸਾਲ ਵੀ ਰਲ ਮਿਲ ਕੇ 3 ਗੁਰੂ ਘਰਾਂ ਨੇ ਮਨਾਇਆ ਜੀ। ਜਿਨ੍ਹਾਂ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਮਿਲਵੁੱਡਸ, ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ, ਇਹ 3 ਗੁਰਦੁਆਰਿਆਂ ਦੀ ਕਮੇਟੀ ਵਿੱਚੋਂ 4 ਮੈਂਬਰ ਨਗਰ ਕੀਰਤਨ ਕਮੇਟੀ ਵਿੱਚ ਸਨ ਜਾਂ ਹਨ, ਅਤੇ 12 ਮੈਂਬਰਾਂ ਦੀ ਇਹ ਕਮੇਟੀ ਹੈ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਜੀ। ਤੇ ਇਹ ਜਿਹੜੀ ਇੱਕ ਸੁਰਤਾ ਹੋਣੀ 3 ਗੁਰੂ ਘਰਾਂ ਦੀ ਘੱਟੋ ਘੱਟ ਇਸ ਵਿਸ਼ੇ ਤੇ, ਇਸ ਮੌਕੇ ਤੇ, ਇਹ ਮੈਂ ਸਮਝਦਾ ਵੀ ਕੈਨੇਡਾ ਦੇ ਵਿੱਚ ਇੱਕ ਮਿਸਾਲ ਹੈ। ਹੋ ਸਕਦਾ ਕਿਸੇ ਹੋਰ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦਾ ਹੋਵੇ, ਪਰ ਇਹ ਬਹੁਤ ਚੰਗੀ ਗੱਲ ਆ ਕਿ ਅਸੀਂ ਸਾਰੇ ਜੇ ਰਲ ਕੇ ਏਦਾਂ ਦੇ ਕਾਰਜ ਸਾਂਝੇ ਜਿਹੜੇ ਆ ਉਹ ਕਰ ਸਕੀਏ ਜੀ। ਤੇ ਨਗਰ ਕੀਰਤਨ ਸਾਡੇ ਤਕਰੀਬਨ 4 ਕਿਲੋਮੀਟਰ ਦਾ ਬੰਦ ਹੈਗਾ ਆ, ਜਿਹੜਾ ਕਿ
ਇਸ ਸਾਲ ਨਗਰ ਕੀਰਤਨ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਆਰੰਭ ਹੋਇਆ ਜੀ ਤੇ ਜਿਹੜੀ ਮੱਧ ਦੀ ਸਟੇਜ ਆ ਜਿਸ ਵੇਲੇ ਮੱਧ ਤਾਈਂ ਪਹੁੰਚਾ ਉਹ ਦੂਸਰੇ ਗੁਰਦੁਆਰਾ ਸਾਹਿਬ ਮਿਲਵੁੱਡ ਗੁਰਦੁਆਰਾ ਸਾਹਿਬ ਉੱਥੇ ਸਟੇਜ ਲੱਗੀ ਜਿਹੜੀ ਤਕਰੀਬਨ ਸਵਾ ਘੰਟਾ ਰਹੀ ਜੀ। ਸਾਡੇ ਨਗਰ ਕੀਰਤਨ ਵਿੱਚ 6 ਫਲੋਟ ਸਨ। ਗੁਰੂ ਮਹਾਰਾਜ ਦਾ ਫਲੋਟ ਸੀ ਸਭ ਤੋਂ ਪਹਿਲਾਂ, ਬਾਕੀ ਗੁਰੂ ਘਰਾਂ ਵੱਲੋਂ ਫਲੋਟ ਸਨ, 2 ਖਾਲਸਾ ਸਕੂਲ ਦੇ ਫਲੋਟ ਸਨ ਤੇ ਇਸ ਤਰ੍ਹਾਂ ਨਗਰ ਕੀਰਤਨ ਜਿਹੜਾ ਉਸ ਕਾਫੀ ਸ਼ੋਭਾ ਵਾਲਾ ਸੀ ਤੇ 5 ਪਿਆਰੇ ਗੁਰੂ ਮਹਾਰਾਜ ਦੇ ਗਾਰਡ ਆਫ ਆਨਰ ਨਾ ਮੋਰੇ ਸਨ ਤੇ ਗੁਰੂ ਮਹਾਰਾਜ ਤੋਂ ਸਾਰੀ ਸੰਗਤ ਪਿੱਛੇ ਪਿੱਛੇ ਬੜੇ ਡਿਸਿਪਲਿਨ ਦੇ ਨਾਲ ਸੰਗਤ ਚੱਲ ਰਹੀ ਸੀ। ਬਹੁਤ ਹੀ ਸਾਨੂੰ ਇਹ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਨਗਰ ਕੀਰਤਨ ਦੇ ਵਿੱਚ ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਈ, ਬਾਹਲਾ ਕਿਸੇ ਨੂੰ ਕਹਿਣਾ ਨਹੀਂ ਪਿਆ। ਸਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਨਗਰ ਕੀਰਤਨ ਨੂੰ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗੁਰਦੁਆਰੇ ਦੇ ਮੋਹਰੇ ਸਟੇਜ ਲੱਗੀ ਹੋਈ ਸੀ, ਉੱਥੇ ਕਿੰਨੇ ਬਾਹਰਲੇ ਕਿੰਨੇ ਸਟੇਜ ਤੇ ਗੈਸਟ ਕਿੰਨੇ ਸੀ, ਕਿਸ ਬਾਰੇ ਉਹਨਾਂ ਨੇ ਗੱਲ ਕੀਤੀ, ਕਿਸ ਮੁੱਦਿਆਂ ਤੇ ਗੱਲਬਾਤ ਕੀਤੀ ਉਹਨਾਂ ਨੇ? ਹਾਂਜੀ, ਅਸੀਂ ਜਿਹੜੀ ਸਟੇਜ ਹੈ ਪਹਿਲਾਂ ਮੈਂ ਦੱਸਾਂ ਕਿ 12:30 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਨਗਰ ਕੀਰਤਨ ਆਰੰਭ ਹੋਇਆ ਤੇ 2:10 ਮਿੰਟ ਦੇ ਨੇੜੇ ਤਕਰੀਬਨ ਇੱਥੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਮਿਲਵੁੱਡ ਸਾਹਿਬ ਪਹੁੰਚ ਗਏ ਜੀ। ਇੱਥੇ ਸਟੇਜ ਤੇ ਇੱਕ ਤਾਂ ਜਿਹੜੀ ਸਾਡੀ ਅਲਬਰਟਾ ਦੀ ਪਾਰਟੀ ਹੈਗੀ ਆ ਪ੍ਰੀਮੀਅਰ ਵੀ ਇੱਥੇ ਆਏ ਹੋਏ ਸਨ ਤੇ ਸਭ ਤੋਂ ਵੱਡੀ ਗੱਲ ਹੈ ਕਿ 15 ਸਾਲਾਂ 'ਚ ਪਹਿਲੀ ਵਾਰ ਪ੍ਰੀਮੀਅਰ ਅਲਬਰਟਾ ਦੇ ਨੇ ਸ਼ਮੂਲੀਅਤ ਕੀਤੀ। ਉਹ ਬੀਬੀ ਹੈ ਤੇ ਬੀਬੀ ਐਲੀਸਨ ਰੈਡਫੋਰਡ ਪ੍ਰੀਮੀਅਰ ਨੇ ਸਾਡੇ ਆਨਰੇਬਲ ਤੇ ਉਹਨਾਂ ਨੇ ਸਭ ਤੋਂ ਚੰਗੀ ਗੱਲ ਇਹ ਹੋਈ ਸਾਡੇ ਲਈ ਖੁਸ਼ੀ ਦੀ ਗੱਲ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸੂਟ ਪਹਿਨਿਆ ਹੋਇਆ ਸੀਗਾ ਜੀ ਤੇ ਸਾਰਿਆਂ ਨੇ ਬਹੁਤ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜੀ। ਤੇ ਫਿਰ ਉਹਨਾਂ ਦੇ ਨਾਲ MLA ਸਨ, ਸਾਡੇ ਲੋਕਲ MLA ਸਨ, ਫਿਰ ਆਪੋਜੀਸ਼ਨ ਦਾ ਲਿਬਰਲ ਪਾਰਟੀ ਦੇ ਆਪੋਜੀਸ਼ਨ ਦੇ ਤੇ ਆਪਣੇ NDP ਪਾਰਟੀ ਦੇ ਆਪੋਜੀਸ਼ਨ ਦੇ ਲੀਡਰ ਜਾਂ ਉਹਨਾਂ ਦੇ ਸਥਾਨ ਤੇ ਜਿਹੜੇ ਆਏ ਹੋਏ ਸਨ ਉਹ ਵੀ ਬੁਲਾਰੇ ਸਨ ਤੇ ਸਾਡੇ ਮੇਅਰ ਸਾਹਿਬ ਸਿਟੀ ਦੇ ਮੇਅਰ ਉਹ ਵੀ ਪਹੁੰਚੇ ਹੋਏ ਸਨ। ਜਿੰਨੇ ਵੀ ਬੁਲਾਰੇ ਸਨ ਉਹਨਾਂ ਨੇ ਆਪਣੇ ਕੈਲਗਰੀ ਤੋਂ ਵੀ ਸਰਦਾਰ MLA ਮਨਮੀਤ ਸਿੰਘ ਭੁੱਲਰ ਹੋਣੀ ਪਹੁੰਚੇ ਹੋਏ ਸਨ। ਜਿੰਨੇ ਵੀ ਬੁਲਾਰੇ ਸਨ ਉਹਨਾਂ ਸਾਰਿਆਂ ਨੇ ਕੋਈ ਪੋਲੀਟੀਕਲ ਏਜੰਡਾ ਨਹੀਂ ਲਿਆ, ਮਤਲਬ ਉਹਨਾਂ ਨੇ ਕਿਸੇ ਨੇ ਆਪਣੀ ਪਾਰਟੀ ਦੀ ਗੱਲ ਨਹੀਂ ਕੀਤੀ, ਗਵਰਨਮੈਂਟ ਦੀਆਂ ਪ੍ਰਾਪਤੀਆਂ ਦੀ ਜੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਸਾਰਿਆਂ ਨੇ ਵਿਸਾਖੀ ਖਾਲਸੇ ਦੀ ਸਿਰਜਣਾ ਦੀ ਗੱਲ ਕੀਤੀ, ਸਾਰਿਆਂ ਨੇ ਖਾਲਸੇ ਦੀ ਸਿਰਜਣਾ ਤੇ ਵਧਾਈਆਂ ਦਿੱਤੀਆਂ ਤੇ ਇਸ ਤਰ੍ਹਾਂ ਕਿਉਂਕਿ ਉਹਨਾਂ ਨੂੰ ਟਾਈਮ ਹੀ ਤਕਰੀਬਨ 1-2 ਮਿੰਟ ਸਾਰਿਆਂ ਨੂੰ ਅਸੀਂ ਮਿਲਿਆ ਤੇ ਸਾਡੇ ਮੇਅਰ ਸਾਹਿਬ ਜਿਹੜੇ ਸਿਟੀ ਦੇ ਆ ਉਹਨਾਂ ਨੇ ਵੀ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ। ਤਾਂ ਉਸ ਵੇਲੇ ਸਾਡਾ ਅੰਦਾਜ਼ਾ ਆ ਕਿ ਨਗਰ ਕੀਰਤਨ ਦੇ ਵਿੱਚ ਟੋਟਲ ਇਕੱਠ ਜਿਹੜਾ ਆ ਉਹ 24,000 ਦਾ ਹੋਵੇਗਾ। 1999 ਜਿਸ ਵੇਲੇ ਨਗਰ ਕੀਰਤਨ ਅਸੀਂ ਐਡਮਿੰਟਨ ਵਿੱਚ ਪਹਿਲੀ ਵਾਰ ਹੋਇਆ ਉਸ ਵੇਲੇ ਕੋਈ 5-6 ਹਜ਼ਾਰ ਦੀ ਗਿਣਤੀ ਸੀਗੀ ਤੇ ਜਿਹੜੀ ਹੁਣ 24-25 ਹਜ਼ਾਰ ਤੱਕ ਪਹੁੰਚ ਚੁੱਕੀ ਹੈ ਤੇ ਬਹੁਤ ਹੀ ਖੁਸ਼ੀਆਂ ਭਰਾ ਮਾਹੌਲ ਸੀ। ਤੇ ਜਿਹੜੇ ਪੋਲੀਟੀਕਲ ਲੀਡਰ ਸੀ ਇਹਨਾਂ ਤੋਂ ਮਗਰੋਂ ਫਿਰ ਲੋਕਲ ਜਿਹੜੇ ਸਾਡੇ ਤਿੰਨੇ ਗੁਰੂ ਘਰਾਂ ਦੇ ਕਮੇਟੀਆਂ ਦੇ ਪ੍ਰਧਾਨ ਸਨ ਉਹ ਵੀ ਬੋਲੇ ਤੇ ਇੱਕ ਡਿਊਟੀ ਇਹ ਵੀ ਸੇਵਾ ਲਾਈ ਸੀਗੀ ਕਮੇਟੀ ਦੇ ਵਿੱਚੋਂ ਹੀ ਕਿ ਉਹਨਾਂ ਨੇ ਵਿਸਾਖੀ ਦੇ ਜਿਹੜਾ ਸਾਡਾ ਇਤਿਹਾਸਿਕ ਦਿਹਾੜਾ ਆ ਉਹਦੇ ਸੰਬੰਧ ਵਿੱਚ 5 ਮਿੰਟ ਪੂਰਾ ਸੰਗਤਾਂ ਨੂੰ ਦੱਸਣਾ ਆ ਜੀ। ਤੇ ਪਾਲ ਸਿੰਘ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਪਰ ਮੈਂ ਇੱਕ ਕੁਐਸਚਨ ਤੁਹਾਨੂੰ ਕਰਨਾ ਚਾਹੁੰਦੀ ਵਿਚ ਇਜ਼ ਵੈਰੀ ਇੰਪੋਰਟੈਂਟ ਫॉर ਸਾਡੇ ਸਿੱਖਾਂ ਦੇ ਲਈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬੁਲਾਰੇ ਕਾਫੀ ਆਏ ਸੀ, ਉਹਨਾਂ ਨੇ ਕਿਸੇ ਪੋਲੀਟੀਸ਼ੀਅਨ ਜਾਂ ਕਿਸੇ ਹੋਰ ਚੀਜ਼ ਦੇ ਬਾਰੇ ਗੱਲਬਾਤ ਨਹੀਂ ਕੀਤੀ, ਕੀ ਉਹਨਾਂ ਨੇ ਗੱਲਬਾਤ ਕੀਤੀ ਕਿ ਜੇ ਇੰਡੀਆ ਦੇ ਵਿੱਚ ਸਿੱਖਾਂ ਦੇ ਉੱਪਰ ਇੰਨਾ ਧੱਕਾ ਹੋ ਰਿਹਾ ਇਹਨਾਂ ਦੇ ਸੋਲੂਸ਼ਨ ਲਈ ਅਸੀਂ ਕੀ ਕਰ ਸਕਦੇ ਹਾਂ, ਉਹਦੀ ਹੈਲਪ ਕਿਸ ਤਰ੍ਹਾਂ ਕਰ ਸਕਦੇ, ਕਿ ਇਸ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਕਿਸੇ ਤਰ੍ਹਾਂ ਦੀ? ਨਹੀਂ, ਇਸ ਬਾਰੇ ਉਹਨਾਂ ਨੇ ਤਾਂ ਗੱਲ ਨਹੀਂ ਕੀਤੀ ਪਰ ਅਸੀਂ ਜ਼ਰੂਰ ਗੱਲ ਕੀਤੀ ਹੈ। ਅਸੀਂ ਉੱਥੇ ਸਟੇਜ ਤੇ ਰੈਜ਼ੋਲੂਸ਼ਨ ਰੱਖਿਆ। ਹਾਂਜੀ, ਉਹ ਮੈਂ ਜੇ ਕਹਾਂ ਤਾਂ ਰੈਜ਼ੋਲੂਸ਼ਨ ਪੜ੍ਹ ਕੇ ਸੁਣਾ ਦਿੰਦਾ ਵੀ ਕਿਹੜਾ ਰੈਜ਼ੋਲੂਸ਼ਨ ਸੀ। ਜੀ ਬਿਲਕੁਲ। ਰੈਜ਼ੋਲੂਸ਼ਨ ਇਹ ਸੀ, ਮੈਂ ਪੇਸ਼ ਕੀਤਾ ਸੀ ਇਹ ਜੀ,
ਜਦ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਲਾਂ ਬੱਧੀ ਜੇਲ੍ਹ ਵਿੱਚ ਸੰਤਾਪ ਚੱਲ ਰਹੇ ਹਨ। ਹਾਂਜੀ। ਜਦ ਕਿ ਉਹ ਸਾਲਾਂ ਬੱਧੀ ਲਗਾਤਾਰ ਮੌਤ ਦੀ ਸਜ਼ਾ ਕਿਸੇ ਵੀ ਦਿਨ ਪੂਰੀ ਹੋ ਜਾਣ ਦੇ ਖਤਰੇ ਥੱਲੇ ਜੀ ਰਹੇ ਹਨ। ਜੀ। ਜਦ ਕਿ ਜਰਮਨੀ ਦੀ ਸਰਕਾਰ ਅਤੇ ਯੂਰੋਪੀਅਨ ਪਾਰਲੀਮੈਂਟ ਨੇ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੋਈ ਹੈ। ਹਾਂਜੀ। ਜਦ ਕਿ ਲੱਖਾਂ ਸਿੱਖਾਂ ਦੇ ਦਸਤਖਤਾਂ ਹੇਠ ਪਟੀਸ਼ਨ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਦਿੱਤੀ ਜਾ ਚੁੱਕੀ ਹੈ। ਜੀ। ਅਤੇ ਜਦ ਕਿ ਪ੍ਰੋਫੈਸਰ ਭੁੱਲਰ ਦੀ ਸਰੀਰਕ ਅਤੇ ਮਾਨਸਿਕ ਸਿਹਤ ਕਾਫੀ ਖਰਾਬ ਹੋ ਚੁੱਕੀ ਹੈ। ਜੀ। ਇਸ ਲਈ ਅੱਜ 19 ਮਈ 2013 ਨੂੰ ਐਡਮਿੰਟਨ ਅਲਬਰਟਾ ਕੈਨੇਡਾ ਵਿਖੇ 20,000 ਤੋਂ ਵੱਧ ਇਕੱਠ ਵਾਲੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਸਾਖੀ ਨਗਰ ਕੀਰਤਨ ਸਮੇਂ ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਬੇਨਤੀ ਅਤੇ ਅਪੀਲ ਕਰਦੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਵੇ। ਉਪਰੋਕਤ ਮਤਾ ਵਿਸਾਖੀ ਨਗਰ ਕੀਰਤਨ ਕਮੇਟੀ ਐਡਮਿੰਟਨ ਅਲਬਰਟਾ ਕੈਨੇਡਾ ਵੱਲੋਂ 19 ਮਈ 2013 ਨੂੰ ਵਿਸਾਖੀ ਨਗਰ ਕੀਰਤਨ ਦੀ ਸੰਗਤ ਵਿੱਚ ਪੇਸ਼ ਕੀਤਾ ਗਿਆ। ਇਸ ਮਤੇ ਨੂੰ ਸੰਗਤ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ। ਸੋ ਇੱਕ ਤਾਂ ਇਹ ਸਾਡਾ ਪੋਲੀਟੀਕਲ ਹਿੱਸਾ ਨਗਰ ਕੀਰਤਨ ਦਾ ਸੀ ਕਿ ਇਹ ਅਸੀਂ ਪੇਸ਼ ਕਰਨਾ ਮਤਾ। ਦੂਜਾ ਇਹ ਸੀ ਕਿ ਸਾਡੇ ਇੱਕ ਫਲੋਰ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਫਲੋਰ ਤੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ, ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ ਤੇ ਨਾਲ ਆਪਣੇ ਖਾਲਸੇ ਦੇ ਬੋਲ ਬਾਲੇ ਦੇ। ਗੋਪਾਲ ਸਿੰਘ ਜੀ, ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਸਿੱਖ ਸੰਗਤਾਂ ਨੂੰ ਤੁਸੀਂ ਇੰਨਾ ਅਵੇਅਰ ਕਰਾ ਰਹੇ ਕਿ ਸਾਡੇ ਨਾਲ ਕੀ ਹੋ ਰਿਹਾ, ਕਿੰਨਾ ਧੱਕਾ ਹੋ ਰਿਹਾ। ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕਿੱਥੇ ਇਜਾਜ਼ਤ ਲੈਣਾ ਚਾਹੁੰਦੀ ਹਾਂ। ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਹਾਂ ਅੱਜ, ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ ਐਂਡ ਵਿਲ ਬੀ